ਵਾਸ਼ਿੰਗਟਨ ਡੀਸੀ ਵਿੱਚ ਸਿੱਖ ਸੰਗਤਾਂ ਦੀ ਰੈਲੀ ਦੁਹਰਾਈ ਖਾਲਿਸਤਾਨ ਦੀ ਮੰਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਤੇ ਯੋਗਦਾਨ ਤੇ ਵਿਸ਼ੇਸ਼ ਸਮਾਗਮ। 21 ਅਗਸਤ ਦੇ ਪੰਜਾਬ ਬੰਦ ਨੂੰ ਐਸਜੀਪੀਸੀ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਸਮਰਥਨ। इंडिया आउट खालिस्तान के रवांगे खालिस्तान बन के रहेगा खालिस्तान बन के रहेगा खालिस्तान। ਸਿੱਖ ਸੰਗਤਾਂ ਵੱਲੋਂ 15 ਅਗਸਤ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਭਾਰਤੀ ਦੂਤਾਵਾਸ ਦੇ ਸਾਹਮਣੇ ਰੈਲੀ ਕੀਤੀ ਗਈ। ਇਸ ਮੌਕੇ ਸਿੱਖ ਆਗੂਆਂ ਨੇ ਪੰਜਾਬ ਦੀ ਆਜ਼ਾਦੀ ਅਤੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਨੂੰ ਦੁਹਰਾਇਆ। ਆਪਣੀਆਂ ਮੰਗਾਂ ਨੂੰ ਲੈ ਕੇ ਸੰਗਤਾਂ ਵੱਲੋਂ ਭਾਰਤ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਵੀ ਪ੍ਰਗਟ ਕੀਤਾ ਗਿਆ। ਜਿਹੜਾ ਕਿ ਸਿੱਖਾਂ ਵਾਸਤੇ 15 ਅਗਸਤ ਬਲੈਕ ਡੇ ਆ, ਕਾਲਾ ਦਿਨ ਆ। ਸਾਡਾ ਪੰਜਾਬ ਜਿਹਨੂੰ ਧੋਖੇ ਨਾਲ ਇਸ ਗਾਂਧੀ ਨੇ, ਨਹਿਰੂ ਨੇ, ਪਟੇਲ ਨੇ ਸਿੱਖਾਂ ਕੋਲੋਂ ਹਥਿਆਇਆ ਆ। ਅਸਲ ਦੇ ਵਿੱਚ ਵੰਡ ਇਹ ਆਜ਼ਾਦੀ ਨਹੀਂ ਆ, ਸਾਡੀ ਬਰਬਾਦੀ ਹੋਈ ਆ ਸਿੱਖ ਕੌਮ ਦੀ, ਪੰਜਾਬ ਦੀ, ਪੰਜਾਬ ਵਿੱਚ ਵੱਸਦੀਆਂ ਉਹਨਾਂ ਸਾਰੀਆਂ ਕੌਮਾਂ ਦੀ ਇਹ ਬਰਬਾਦੀ ਹੋਈ ਆ, ਇਹ ਆਜ਼ਾਦੀ ਨਹੀਂ ਆ। ਤੇ ਲਗਾਤਾਰ ਇਹਨਾਂ ਨੇ ਧੱਕੇ ਨਾਲ ਕਬਜ਼ਾ ਕਰਕੇ ਸਾਡੇ ਪੰਜਾਬ ਨੂੰ ਲੁੱਟ ਰਹੇ ਆ, ਸੁੱਟ ਰਹੇ ਆ। ਔਰ ਹੁਣ ਉੱਤੇ ਭਾਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਕਾਂਗਰਸ ਨੇ ਅਟੈਕ ਕੀਤਾ ਦਰਬਾਰ ਸਾਹਿਬ ਤੇ, ਸਿੱਖ ਜੈਨੋਸਾਈਡ ਹੋਈ ਆ। ਹੁਣ ਮੋਦੀ ਜਿਹੜਾ ਕਿ ਚੀਫ ਮਿਨਿਸਟਰ ਹੁੰਦੇ ਆ ਗੁਜਰਾਤ ਦੇ ਵਿੱਚ, ਸਿੱਖਾਂ ਦੇ ਉਜਾੜੇ ਦੀ ਗੱਲ ਹੋਵੇ, ਯੂਪੀ ਦੇ ਵਿੱਚ ਇਹਨਾਂ ਦਾ ਨਿਤਿਆਨਾਥ ਜੋਗੀ ਚੀਫ ਮਿਨਿਸਟਰ, ਉਹਦੇ ਸਮੇਂ ਹੁਣ ਵੀ ਜਿਹੜੀ ਕਿਸਾਨਾਂ ਦੀ ਉਜਾੜੇ ਦੀ ਗੱਲ ਹੋਵੇ, ਔਰ 700 ਤੋਂ ਵੱਧ ਕਿਸਾਨੀ ਸੰਘਰਸ਼ ਦੇ ਵਿੱਚ ਇਹ ਕਿੰਨੀਆਂ ਇਹ ਖੂਨ ਪੀਣੀ ਸਰਕਾਰ ਭਾਰਤੀ ਹਕੂਮਤ ਇਹ ਹਾਲੇ ਰੱਜੀ ਨਹੀਂ ਆ। ਘੱਟ ਗਿਣਤੀਆਂ ਦਾ ਔਰ ਖਾਸ ਕਰਕੇ ਸਿੱਖਾਂ ਦਾ ਖੂਨ ਪੀ ਕੇ ਅਸੀਂ ਇਹਨਾਂ ਦੀ ਇਸ 15 ਅਗਸਤ ਦੇ ਦਿਨ ਨੂੰ ਬਲੈਕ ਡੇ ਵਜੋਂ ਦੁਨੀਆ ਭਰ ਦੀਆਂ ਏਜੰਸੀਆਂ ਅੱਗੇ ਖੜ ਕੇ ਅੱਜ ਇਹਨਾਂ ਨੂੰ ਦੱਸ ਰਹੇ ਆ ਕਿ ਅਸੀਂ ਆਜ਼ਾਦੀ ਲੈ ਕੇ ਰਹਿਣਾ। ਤੁਹਾਡੀਆਂ ਜੇਲ੍ਹਾਂ ਵਿੱਚ ਸਾਡੇ ਜਿਹੜੇ ਪੋਲੀਟੀਕਲ ਸਿੱਖ ਪ੍ਰਿਜ਼ਨਰ, ਜਿਹੜੇ ਬੰਦੀ ਸਿੰਘ ਜਿਨ੍ਹਾਂ ਦਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ 'ਚ ਲੱਗਿਆ ਹੋਇਆ, ਵੱਡੇ ਇਕੱਠ ਅੱਜ ਜਿਹੜਾ ਹੋਇਆ ਚੰਡੀਗੜ੍ਹ ਦੇ ਵਿੱਚ, ਉੱਥੇ ਗੰਦੇ ਪਾਣੀ ਦੀਆਂ ਪਛਾੜਾਂ ਇਸ ਭਾਰਤੀ ਹਕੂਮਤ ਨੇ ਔਰ ਭਗਵੰਤੇ ਦੀਆਂ ਬੁੱਚੜ ਦੀਆਂ ਸਰਕਾਰਾਂ ਨੇ ਤਸ਼ੱਦਦ ਸਾਡੇ ਸੰਗਤਾਂ ਦੇ ਅੱਜ ਕੀਤਾ। ਅਸੀਂ ਉਸ ਗੱਲ ਦੀ ਤੁਹਾਡੀ ਨਿਖੇਧੀ ਕਰਦੇ ਹਾਂ ਅੱਜ, ਔਰ ਇਹ ਵਾਅਦਾ ਕਰਦੇ ਹਾਂ ਤੁਸੀਂ ਜਿੰਨੀਆਂ ਮਰਜ਼ੀ ਕਿਲਿੰਗਾਂ ਸਾਡੇ ਨੌਜਵਾਨਾਂ ਦੀਆਂ ਕਰ ਲਓ, ਪਰ ਅਸੀਂ ਉਦੋਂ ਤੱਕ ਲੜਾਈ ਜਾਰੀ ਰੱਖਾਂਗੇ ਜਦੋਂ ਤੱਕ ਪੰਜਾਬ ਨੂੰ ਭਾਰਤੀ ਕਬਜ਼ੇ ਵਿੱਚੋਂ ਆਜ਼ਾਦ ਨਹੀਂ ਕਰਵਾ ਲੈਂਦੇ। ਮਿਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ ਦੁਨੀਆ 'ਚ। ਅਸੀਂ ਨਿਊਯਾਰਕ ਤੋਂ ਜ਼ਿਆਦਾ ਸਿੰਘ ਆਏ ਨੇ ਜਿੱਥੇ 193 ਮੁਲਕਾਂ ਦੇ ਝੰਡੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਝੂਲਦੇ ਨੇ। ਉਹ ਦਿਨ ਬਹੁਤੀ ਦੂਰ ਨਹੀਂ ਹੈ ਜਦੋਂ 194th ਕੰਟਰੀ ਖਾਲਿਸਤਾਨ ਹੋਏਗਾ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੂਹ ਅਟਲ ਹੋਣਗੇ ਤੇ 10 ਨੂੰਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਰਤ ਤੇ ਪੂਰਾ ਕੰਟਰੋਲ ਹੋਏਗਾ। ਇਸ ਦੇ ਲਈ ਜਦੋਜਹਿਦ ਕਰੀਏ ਆਪੋ ਆਪਣੇ ਵਿੱਤ ਅਨੁਸਾਰ। ਇੱਕ ਗੱਲ ਦਾ ਧਿਆਨ ਰੱਖੋ, ਤੁਸੀਂ ਨੌਜਵਾਨ ਹੋ, ਗੁਰੂ ਸਾਹਿਬ ਦੀ ਹਦਾਇਤ ਹੈ ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੇ। ਵਿੱਤ ਅਨੁਸਾਰ ਕਿਸੇ ਕੋਲ ਕਲਮ ਚਲਾਉਣ ਦੀ ਸਮਰੱਥ ਹੈ, ਕਿਸੇ ਨੂੰ ਗੁਰੂ ਨੇ ਧਨ ਬਖਸ਼ਿਆ ਹੈ, ਕਿਸੇ ਕੋਲ ਬੋਲਣ ਦੀ ਕਲਾ ਹੈ, ਕਿਸੇ ਦੇ ਕੋਲ ਆਰਗੇਨਾਈਜੇਸ਼ਨਲ ਸਕਿੱਲਸ ਨੇ। ਜਿਵੇਂ ਵੀ ਹੁੰਦਾ ਸਿਰਫ ਇੱਕ ਗੱਲ ਦੇ ਉੱਤੇ ਫੋਕਸ ਰਹੇ ਕਿ ਕਿਸ ਉਦਮ ਤੇ ਰਾਜ ਮਿਲੇ। ਤੇ ਭਾਈ ਗੁਰਦਾਸ ਜੀ ਦੇ ਅਲਫਾਜ਼ ਨੇ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮਿੱਤਰ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ ਤੇ ਤੁਹਾਡੇ ਦੁਸ਼ਮਣ ਵੀ ਦੋਸਤ ਬਣ ਜਾਂਦੇ ਨੇ। ਇਸ ਦੇ ਲਈ ਸਾਡਾ ਯਤਨ ਕਰਨਾ ਫਰਜ਼ ਬਣਦਾ ਹੈ। ਅਸੀਂ ਇਸ ਪਲੇਟਫਾਰਮ ਤੋਂ ਜਿੱਥੇ ਕੌਮੀ ਕਰ ਖਾਲਿਸਤਾਨ ਦੀ ਜਦੋਜਹਿਦ ਨੂੰ ਰਿਪਰੈਜ਼ੈਂਟ ਕਰਦੇ ਹਾਂ, ਇਹਨਾਂ ਨੂੰ ਚੈਲੰਜ ਕਰਦੇ ਹਾਂ, ਉੱਥੇ ਸਾਡੀਆਂ ਹਮਦਰਦੀਆਂ ਸਾਡੇ ਗੁਆਂਢ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਨੇ, ਉਹਨਾਂ ਦੇ ਸੰਘਰਸ਼ੀ ਯੋਧਿਆਂ ਨਾਲ ਨੇ,
ਜਿਨ੍ਹਾਂ ਨੇ ਲਗਾਤਾਰਤਾ ਦੇ ਨਾਲ ਬਹਾਦਰੀ ਦਾ ਸਬੂਤ ਦਿੰਦੇ ਆ ਇੰਡੀਅਨ ਸਟੇਟ ਨੂੰ ਡਿਫੈਂਸ ਦਿੱਤੀ ਹੈ। ਸਾਡੀਆਂ ਹਮਦਰਦੀਆਂ ਨਾਰਥ ਈਸਟ ਦੇ ਮਨੀਪੁਰ ਦੇ ਉਹਨਾਂ ਬਹਾਦਰ ਲੋਕਾਂ ਨਾਲ ਨੇ ਜਿਨ੍ਹਾਂ ਨੇ ਪਿਛਲੇ 3 ਸਾਲ ਤੋਂ ਅਮਿਤ ਸ਼ਾਹ ਦੀ ਸਰਕਾਰ ਦੇ ਗੋਡੇ ਲਵਾਏ ਹੋਏ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਅਤੇ ਯੋਗਦਾਨ ਵਿਸ਼ੇ ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਮਰਜੀਵੜਾ ਜਸਵੰਤ ਸਿੰਘ ਖਾਲੜਾ ਦੀ ਲੇਖਕ ਅਤੇ ਪ੍ਰਸਿੱਧ ਬਿਰਤਾਂਤਕਾਰ ਗੁਰਮੀਤ ਕੌਰ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦਾ ਸੰਘਰਸ਼ ਗੁਰਮਤਿ ਦੇ ਬਰਾਬਰੀ ਅਤੇ ਆਜ਼ਾਦੀ ਦੇ ਸਿਧਾਂਤਾਂ ਦੀ ਰਾਖੀ ਨਾਲ ਜੁੜਿਆ ਹੋਇਆ। ਉਹਨਾਂ ਕਿਹਾ ਕਿ ਮਨੁੱਖੀ ਹੱਕਾਂ ਦਾ ਮਸਲਾ ਅੰਤਰਰਾਸ਼ਟਰੀ ਪੱਧਰ ਤੇ ਇੱਕ ਬੇहद ਮਹੱਤਵਪੂਰਨ ਸਰੋਕਾਰ ਹੈ ਅਤੇ ਕਿਸੇ ਵੀ ਸਮਾਜ ਦੇ ਸਵੈਮਾਨ ਅਤੇ ਪਰੰਪਰਾਵਾਂ ਦੀ ਰਾਖੀ ਲਈ ਮਨੁੱਖੀ ਹੱਕਾਂ ਦੀ ਬਹਾਲੀ ਬੇहद ਜ਼ਰੂਰੀ ਹੈ। ਇਸ ਮੌਕੇ ਮੁੱਖ ਵਕਤਾ ਗੁਰਮੀਤ ਕੌਰ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਨਾ ਸਿਰਫ ਸਿੱਖ ਨੌਜਵਾਨਾਂ ਦੇ ਹੱਕਾਂ ਦੀ ਰਾਖੀ ਲਈ ਉਪਰਾਲੇ ਕੀਤੇ, ਸਗੋਂ ਉਹਨਾਂ ਨੇ ਹਿੰਦੂ ਨੌਜਵਾਨਾਂ ਉੱਪਰ ਹੋਏ ਪੁਲਿਸ ਅਤਿਆਚਾਰ ਨੂੰ ਵੀ ਆਪਣੀ ਖੋਜ ਅਤੇ ਦਸਤਾਵੇਜ਼ੀ ਕਰਨ ਦਾ ਹਿੱਸਾ ਬਣਾਇਆ। ਉਹਨਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਔਰਤਾਂ, ਦਲਿਤਾਂ ਅਤੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਵੀ ਮੁੱਲਵਾਨ ਯੋਗਦਾਨ ਪਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡੀਨ ਅਕਾਦਮਿਕ ਮਾਮਲੇ ਦੇ ਪ੍ਰੋਫੈਸਰ ਡਾਕਟਰ ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੇ ਕਾਰਜ ਨਾਲ ਅਸਲ ਨਿਆਂ ਉਦੋਂ ਹੀ ਹੋਵੇਗਾ ਜਦੋਂ ਦੋਸ਼ੀ ਵਿਅਕਤੀਆਂ ਨੂੰ ਬਣਦੀ ਸਜ਼ਾ ਅਤੇ ਮਜ਼ਲੂਮਾਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣਗੇ। ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਦੇ ਕਨਵੀਨਰ ਅਤੇ ਡੀਨ ਫੈਕਲਟੀ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਡਾਕਟਰ ਹਰਦੇਵ ਸਿੰਘ ਨੇ ਸਮਾਗਮ ਦੀ ਰੂਪਰੇਖਾ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਅਸਲ ਸਰੋਕਾਰਾਂ ਨੂੰ ਅਕਾਦਮਿਕ ਜਗਤ ਵਿੱਚ ਵਿਚਾਰਨਾ ਬੇहद ਜ਼ਰੂਰੀ ਹੈ ਤਾਂ ਜੋ ਇਹਨਾਂ ਸੰਬੰਧੀ ਇੱਕ ਸਾਵੀ ਅਤੇ ਮਿਆਰੀ ਦ੍ਰਿਸ਼ਟੀ ਪੈਦਾ ਕੀਤੀ ਜਾ ਸਕੇ। ਮੋਰਚੇ ਵੱਲੋਂ ਸ਼ਾਂਤਮਈ ਪ੍ਰੋਗਰਾਮ ਸੀ, ਉਹਨੂੰ ਜੋ ਉੱਥੇ ਸਰਕਾਰਾਂ ਵੱਲੋਂ ਤਸ਼ੱਦਦ ਢਾਇਆ ਗਿਆ ਉਹਦੇ ਰੋਸ ਵਜੋਂ ਕੌਮੀ ਇਨਸਾਫ ਮੋਰਚਾ ਤੇ ਉਹਦੀ ਸਹਿਯੋਗੀ ਜਥੇਬੰਦੀਆਂ ਜਿੰਨੀਆਂ ਵੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੀਆਂ 21 ਤਰੀਕ ਦਾ ਇੱਕ ਪ੍ਰੋਗਰਾਮ ਦੇਣ ਜਾ ਰਹੀਆਂ। ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਬੰਦ ਦਾ ਸਮਰਥਨ ਕਰਦਿਆਂ 21 ਅਗਸਤ ਨੂੰ ਕਮੇਟੀ ਦੇ ਦਫ਼ਤਰ ਅਤੇ ਸਬੰਧਤ ਸਾਰੇ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ, ਪੁਨਰ ਸੁਰਜੀਤ, ਅਕਾਲੀ ਦਲ ਵਾਰਿਸ ਪੰਜਾਬ ਦੇ, ਦਲ ਖਾਲਸਾ, ਹਵਾਰਾ ਕਮੇਟੀ, ਮਾਨ ਦਲ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ। ਇਸ ਬੰਦ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਮੁੱਖ ਦਫ਼ਤਰ ਵਿਖੇ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਇਕੱਤਰਤਾ ਹੋਈ। ਸਿੱਖ ਆਗੂਆਂ ਨੇ 32 ਸਾਲ ਤੋਂ ਵੀ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਕਾਰੋਬਾਰ ਮੁਕੰਮਲ ਰੂਪ ਵਿੱਚ ਦੁਪਹਿਰ 2 ਵਜੇ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਹੈ। ਇਸ ਬੰਦ ਦੌਰਾਨ ਜ਼ਰੂਰੀ ਸੇਵਾਵਾਂ, ਮੈਡੀਕਲ ਸੇਵਾਵਾਂ, ਬਰਾਤਾਂ ਆਦਿ ਨੂੰ ਛੋਟ ਰਹੇਗੀ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗਵਰਨਰ ਹਾਊਸ ਤੱਕ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਵਾਸਤੇ ਲਾਠੀਚਾਰਜ ਕੀਤਾ ਗਿਆ ਤੇ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਸਨ, ਜਿਸ ਵਿੱਚ ਕਈ ਵਿਅਕਤੀ ਜ਼ਖਮੀ ਹੋਏ ਸਨ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਅਗਸਤ ਨੂੰ ਮੋਰਚੇ ਵੱਲੋਂ ਸ਼ਾਂਤਮਈ ਪ੍ਰੋਗਰਾਮ ਸੀ, ਉਹਨੂੰ ਜੋ ਉੱਥੇ ਸਰਕਾਰਾਂ ਵੱਲੋਂ ਤਸ਼ੱਦਦ ਢਾਇਆ ਗਿਆ ਉਹਦੇ ਰੋਸ ਵਜੋਂ ਕੌਮੀ ਇਨਸਾਫ ਮੋਰਚਾ ਤੇ ਉਹਦੀ ਸਹਿਯੋਗੀ ਜਥੇਬੰਦੀਆਂ ਜਿੰਨੀਆਂ ਵੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੀਆਂ 21 ਤਰੀਕ ਦਾ ਇੱਕ ਪ੍ਰੋਗਰਾਮ ਦੇਣ ਜਾ ਰਹੀਆਂ। 21 ਤਰੀਕ ਦੇ ਬੰਦ ਦਾ ਸੱਦਾ ਉਸ ਦਿਨ 15 ਤਰੀਕ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਐਲਾਨ ਹੋ ਗਿਆ ਸੀ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਮੇਂ ਦੀ ਗੱਲ ਹੈ ਵੀ ਸਮਾਂ ਇਹਦਾ ਹੋਊਗਾ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਦਾ ਸਮਾਂ ਹੋਊਗਾ। ਜਿਹੜੀ ਰੋਡ ਆਵਾਜਾਈ ਹੈ, ਜਿਹੜੀ ਭਾਵੇਂ ਪ੍ਰਾਈਵੇਟ ਟਰਾਂਸਪੋਰਟਰ ਹੈ ਭਾਵੇਂ ਸਰਕਾਰੀ ਟਰਾਂਸਪੋਰਟਰ ਹੈ, ਉਹ ਸਾਰੀ ਦੀ ਸਾਰੀ ਬੰਦ ਹੋਊਗੀ। ਉਸ ਤੋਂ ਬਾਅਦ ਰੇਲ ਆਵਾਜਾਈ ਹੋ ਜਾਂਦੀ ਹੈ, ਉਹ ਵੀ ਅਸੀਂ ਅਪੀਲ ਕਰਾਂਗੇ ਵੀ ਸਰਕਾਰ ਸੈਂਟਰ ਸਰਕਾਰ ਦੇ ਅਧੀਨ ਹੈ, ਉਹ ਵੀ ਆਪ ਹੀ ਬੰਦ ਕਰ ਦੇ। ਸਕੂਲ ਸਾਰੇ ਬੰਦ ਹੋਣਗੇ। ਉਸ ਤੋਂ ਬਾਅਦ ਜਿਹੜੀਆਂ ਸ਼੍ਰੋਮਣੀ ਆਪਣੀ ਕਮੇਟੀ ਹੈਗੀ ਹੈ ਸਿੱਖਾਂ ਦੀ ਸੰਸਥਾ, ਉਹਨੇ ਕੱਲ ਫੈਸਲਾ ਕਰਤਾ ਵੀ ਜਿੰਨੇ ਉਹਨਾਂ ਦੇ ਦਫ਼ਤਰ ਹੈ, ਉਹਨਾਂ ਦੇ ਅਦਾਰੇ ਹੈ, ਉਹ ਸਾਰੇ ਬੰਦ ਰਹਿਣਗੇ। ਬਾਜ਼ਾਰ ਬੰਦ ਹੋਣਗੇ। ਜਿਹੜਾ ਹਸਪਤਾਲ ਹੈ, ਦਵਾਈ ਵਾਲੀਆਂ ਦੁਕਾਨਾਂ ਨੇ ਕੱਲੀਆਂ, ਮੈਡੀਸਨ ਵਾਲੀਆਂ, ਜਾਂ ਜੇ ਕੋਈ ਮਰੀਜ਼ ਵਾਲੀ ਐਂਬੂਲੈਂਸ ਹੈ, ਜਾਂ ਕੋਈ ਸ਼ਾਦੀ ਵਾਲੀ ਹੈਗੀ ਹੈ ਗੱਡੀ ਹੈ ਕੋਈ, ਕਿਉਂਕਿ ਉਹ ਵੀ ਸ਼ਾਦੀ ਵਾਲੀ ਵੀ ਤੁਸੀਂ ਬਦਲ ਨਹੀਂ ਸਕਦੇ ਐਟ ਏ ਟਾਈਮ, ਜਾਂ ਕੋਈ ਮਰਗ ਵਾਲਾ ਭੋਗ ਵਾਲਾ ਹੈਗਾ,
에ਅਰਪੋਰਟ ਤੇ ਜਾਣ ਵਾਲੇ ਹੈਗੇ ਨੇ। ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਜਾਇਜ਼ ਬਣਦੀਆਂ ਉਹਨਾਂ ਨੂੰ ਸਾਡੇ ਜਿਹੜੇ ਵਲੰਟੀਅਰ ਹੈ ਉਹ ਛੋਟ ਦੇ ਕੇ ਲਗਾਉਣਗੇ ਜੀ। ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਕੋਟਾ ਵਧਾਉਣ ਦੀਆਂ ਉੱਠ ਰਹੀਆਂ ਮੰਗਾਂ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣਾ ਰੁਖ ਸਪਸ਼ਟ ਕਰ ਦਿੱਤਾ ਹੈ। ਮੰਤਰਾਲੇ ਨੇ ਸਾਫ਼ ਕੀਤਾ ਕਿ ਮੌਜੂਦਾ ਸੁਰੱਖਿਆ ਹਾਲਾਤਾਂ ਨੂੰ ਦੇਖਦਿਆਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਸੇਵਾਵਾਂ ਫਿਲਹਾਲ ਬੰਦ ਹੀ ਰਹਿਣਗੀਆਂ, ਜਦੋਂ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਰਧਾਲੂਆਂ ਦੀ ਯਾਤਰਾ ਪੁਰਾਣੇ ਦੋ-ਪੱਖੀ ਸਮਝੌਤਿਆਂ ਅਧੀਨ ਹੀ ਚੱਲੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਟਿੱਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨੀ ਡਿਪਲੋਮੈਟ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਦਿੱਤੀ ਹੈ। SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਦਿੱਲੀ ਵਿੱਚ ਪਾਕਿਸਤਾਨ ਦੇ ਚਾਰਜ ਡੀ ਅਫੇਅਰਜ਼ ਸਾਦ ਅਹਿਮਦ ਵੜੈਚ ਨਾਲ ਮੁਲਾਕਾਤ ਕਰਕੇ ਨਵੰਬਰ 2026 ਵਿੱਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ 7500 ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਅਪੀਲ ਕੀਤੀ ਸੀ, ਜਦੋਂ ਕਿ ਆਮ ਤੌਰ ਤੇ ਇਹ ਕੋਟਾ ਲਗਭਗ 1800 ਵੀਜ਼ਿਆਂ ਦਾ ਹੁੰਦਾ ਹੈ। ਤੇ ਸੀਐਮ ਸਾਹਿਬ ਦੇ ਨਾਲ ਬੜੇ ਚੰਗੇ ਮਾਹੌਲ ਵਿੱਚ ਗੱਲ ਹੋਈ ਹੈ ਤੇ ਉਹਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਪਰਚੇ ਜੋ ਹਨ ਉਹ ਵਾਪਸ ਕੀਤੇ ਜਾਣਗੇ ਅਤੇ ਜਿਹੜੇ ਬੱਚੇ ਅੰਦਰ ਨੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਏਗਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੀਟਿੰਗ ਵਿੱਚ ਸਹਿਮਤੀ ਬਣਨ ਤੋਂ ਬਾਅਦ ਅੰਬਾਲਾ ਵਿੱਚ 25 ਅਗਸਤ ਨੂੰ ਇਕੱਠ ਨਾ ਕਰਨ ਦਾ ਐਲਾਨ ਕੀਤਾ ਹੈ। ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਨੇੜੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰਸਿਮਰਨ ਸਿੰਘ ਮੰਡ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 2 ਸਿੱਖ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ 13 ਅਗਸਤ ਨੂੰ 6 ਘੰਟਿਆਂ ਲਈ ਨੈਸ਼ਨਲ ਹਾਈਵੇ 44 ਜਾਮ ਕੀਤਾ ਸੀ। ਪੁਲਿਸ ਨੇ ਹਾਈਵੇ ਨੂੰ ਖਾਲੀ ਕਰਵਾਉਣ ਲਈ ਬਲ ਦਾ ਪ੍ਰਯੋਗ ਕੀਤਾ ਸੀ, ਜਿਸ ਦੌਰਾਨ ਕਈ ਸਿੱਖ ਭਾਈਚਾਰੇ ਦੇ ਮੈਂਬਰ ਅਤੇ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸਨ। ਇਸ ਟਕਰਾਅ ਤੋਂ ਬਾਅਦ ਭਾਈਚਾਰੇ ਦੇ ਆਗੂਆਂ ਨੇ ਅੱਗੇ ਦੀ ਰਣਨੀਤੀ ਤੈਅ ਕਰਨ ਲਈ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਸਿੱਖ ਇਕੱਠ ਦਾ ਸੱਦਾ ਦਿੱਤਾ ਸੀ। ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਹਰਿਆਣਾ ਕਮੇਟੀ ਦੇ ਮੈਂਬਰਾਂ, ਕਿਸਾਨ ਯੂਨੀਅਨਾਂ ਦੇ ਆਗੂਆਂ, ਸ਼੍ਰੋਮਣੀ ਅਕਾਲੀ ਦਲ ਹਰਿਆਣਾ ਅਤੇ ਹੋਰ ਭਾਈਚਾਰੇ ਦੇ ਆਗੂਆਂ ਨੂੰ ਮਸਲਾ ਹੱਲ ਕਰਨ ਲਈ ਸੱਦਿਆ ਸੀ ਤੇ ਭਰੋਸਾ ਦਿਵਾਇਆ ਗਿਆ ਕਿ 23 ਅਗਸਤ ਤੋਂ ਪਹਿਲਾਂ FIR ਰੱਦ ਕਰ ਦਿੱਤੀਆਂ ਜਾਣਗੀਆਂ ਅਤੇ ਹਮਲੇ ਦੇ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ 2 ਜਣਿਆਂ ਨੂੰ ਵੀ ਰਿਹਾ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਹਰਿਆਣਾ ਕਮੇਟੀ ਦੇ ਮੈਂਬਰਾਂ ਅਤੇ ਹੋਰ ਭਾਈਚਾਰੇ ਦੇ ਆਗੂਆਂ ਨੇ ਸਰਬਸੰਮਤੀ ਨਾਲ ਧਰਨਾ ਨਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਹਰਿਆਣੇ ਦੀ ਵਿਸ਼ੇਸ਼ ਤੌਰ ਤੇ ਸਿੱਖ ਸੰਗਤ ਨੂੰ ਜਾਣਕਾਰੀ ਦੇਣਾ ਚਾਹਾਂਗਾ, ਉਹਦੇ ਨਾਲ ਸਾਰੇ ਸੂਬਿਆਂ ਨੂੰ ਵੀ ਜਾਣਕਾਰੀ ਦੇਣਾ ਚਾਹਾਂਗਾ ਕਿ ਜੋ ਪ੍ਰਕਰਨ ਮੰਡ ਦੁਆਰਾ 7 ਨੂੰ ਪੰਜੋਖਰਾ ਸਾਹਿਬ ਹਰਕਤ ਕੀਤੀ ਗਈ ਸੀ, ਉਹਦਾ ਬਵਾਲ ਵੱਧਦਾ ਇੱਥੋਂ ਤੱਕ ਵਧਿਆ ਕਿ 13 ਤਰੀਕ ਨੂੰ ਜੀਡੀ ਰੋਡ ਜਾਮ ਕਰਨਾ ਪੈ ਗਿਆ। ਜੀਡੀ ਰੋਡ ਜਾਮ ਕਰਨ ਦੇ ਵਿੱਚ ਕੁਝ ਪ੍ਰਸ਼ਾਸਨ ਨੂੰ ਸੱਟਾਂ ਲੱਗੀਆਂ ਤੇ ਸਾਡੇ ਹਰਿਆਣੇ ਦੀ ਸੰਗਤ ਨੂੰ 50-52 ਨੂੰ ਆਪੇ 'ਚ ਚੋਟਾਂ ਪਹੁੰਚੀਆਂ। ਅੱਜ ਉਸ ਮਸਲੇ ਨੂੰ ਹੱਲ ਕਰਨ ਵਾਸਤੇ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 49 ਮੈਂਬਰ ਸਾਡੀ ਐਗਜ਼ੈਕਟਿਵ ਬੋਡੀ, ਉਹਦੇ ਨਾਲ ਭਾਰਤੀ ਕਿਸਾਨ ਯੂਨੀਅਨ, ਚੜੂਨੀ ਗਰੁੱਪ, ਭਗਤ ਸਿੰਘ ਗਰੁੱਪ, ਛੋਟੂ ਰਾਮ ਯੂਨੀਅਨ, ਸਿੱਖ ਏਕਤਾ ਦਲ, ਸਾਰੀਆਂ ਯੂਨੀਅਨਾਂ ਇੱਥੇ ਅੱਜ ਪਹੁੰਚੀਆਂ ਨੇ, ਉਹਨਾਂ ਦੇ ਪ੍ਰਧਾਨ ਪਹੁੰਚੇ ਨੇ ਤੇ ਸੀਐਮ ਸਾਹਿਬ ਦੇ ਨਾਲ ਬੜੇ ਚੰਗੇ ਮਾਹੌਲ ਵਿੱਚ ਗੱਲ ਹੋਈ ਹੈ ਤੇ ਉਹਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਪਰਚੇ ਜੋ ਹਨ ਉਹ ਵਾਪਸ ਕੀਤੇ ਜਾਣਗੇ ਅਤੇ ਜਿਹੜੇ ਬੱਚੇ ਅੰਦਰ ਨੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਏਗਾ ਅਤੇ ਉਹਨਾਂ ਦੇ ਪਰਚੇ ਜਿਹੜੇ ਕੈਂਸਲ ਕਰਨ ਵਾਸਤੇ ਜਿੰਨੀ ਵੀ ਕਾਨੂੰਨੀ ਪ੍ਰਤੀਕਿਰਿਆ ਉਹਦੇ ਵਿੱਚ ਸਰਕਾਰ ਸਹਿਯੋਗ ਕਰਕੇ ਉਹ ਕਾਨੂੰਨੀ ਪ੍ਰਤੀਕਿਰਿਆ ਕਰਦੇ ਹੋਏ ਸਾਰੇ ਪਰਚਿਆਂ ਨੂੰ ਕੈਂਸਲ ਕੀਤਾ ਜਾਏਗਾ। ਇਹ ਆਸ਼ਵਾਸਨ ਸੀਐਮ ਸਾਹਿਬ ਵੱਲੋਂ ਦਵਾਇਆ ਗਿਆ ਤੇ ਅਸੀਂ ਜੋ 25 ਤਰੀਕ ਦੀ ਆਪਣਾ ਰੈਲੀ ਰੱਖੀ ਸੀ, ਰੋਸ ਪ੍ਰਦਰਸ਼ਨ ਰੱਖਿਆ ਸੀ, ਉਹ ਰੋਸ ਪ੍ਰਦਰਸ਼ਨ ਸਾਡਾ ਨਹੀਂ ਰਿਹਾ। ਸੰਗਤ ਨੂੰ ਅਪੀਲ ਹੈ ਕਿ 25 ਤਰੀਕ ਨੂੰ ਉਹ ਰੋਸ ਪ੍ਰਦਰਸ਼ਨ ਨਹੀਂ ਹੋਵੇਗਾ ਹੁਣ ਤੇ ਸੰਗਤ 25 ਤਰੀਕ ਵਾਸਤੇ ਜਿਹੜੀਆਂ ਆਪਣੀ ਤਿਆਰੀ ਕੀਤੀ ਸੀ ਉਹਨਾਂ ਅੱਗੇ ਬੇਨਤੀ ਹੈ ਕਿ 25 ਤਰੀਕ ਨਹੀਂ, ਹੁਣ ਜਦੋਂ ਦੂਜੀ ਮੈਂ ਤੁਹਾਨੂੰ ਗੱਲ ਦੱਸ ਦਿਆਂ ਕਿ ਮੰਡ ਜੋ ਨੇ ਦੁਸ਼ਟਤਾ ਕੀਤੀ ਸੀ, ਉਹਨੇ ਮੇਰਠ ਵੱਲ ਜਾ ਕੇ ਉੱਥੋਂ ਮੈਨੂੰ ਲੈਟਰ ਭੇਜਿਆ ਵੀ ਮੈਂ ਲਿਖਤ ਰੂਪ ਵਿੱਚ ਮਾਫੀ ਮੰਗਣਾ ਚਾਹੁੰਦਾ ਵਾਂ। ਉਹ ਜਦੋਂ ਮਾਫੀ ਮੰਗ ਲਏਗਾ ਤੇ ਸਾਰੇ ਪ੍ਰਕਰਨ ਖਤਮ ਹੋ ਜਾਣਗੇ, ਬੱਚੇ ਬਾਹਰ ਆ ਜਾਣਗੇ, ਪਰਚੇ ਕੈਂਸਲ ਹੋ ਜਾਣਗੇ। ਫਿਰ ਸੀਐਮ ਸਾਹਿਬ ਨੂੰ ਸੱਦ ਕੇ ਇੱਕ ਵੱਡੇ ਤਾਦਾਦ ਦੇ ਵਿੱਚ ਆਪਾਂ ਪੰਜੋਖਰਾ ਸਾਹਿਬ ਸ਼ੁਕਰਾਨਾ ਦੀ ਅਰਦਾਸ ਕਰਾਂਗੇ। ਇਹ ਅੱਜ ਫੈਸਲਾ ਹੋਇਆ ਤੇ ਪਿਆਰੀ ਸਾਧ ਸੰਗਤ ਇਸ ਗੱਲ ਤੇ ਧਿਆਨ ਦੇ ਤੇ ਹੁਣ ਕੋਈ ਵੀ ਇਹੋ ਜਿਹੀ ਫਾਹ ਫਲਾਣ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਹਰਿਆਣੇ ਦੀ ਸ਼ਾਂਤੀ ਭੰਗ ਹੋਵੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਫੀਸਾਂ ਵਿੱਚ ਬੇਤਹਾਸ਼ਾ ਵਾਧੇ ਨੂੰ ਵਾਪਸ ਕਰਵਾਉਣ ਅਤੇ ਵਿਦਿਆਰਥੀਆਂ ਦੀਆਂ ਹੋਰ ਬੁਨਿਆਦੀ ਮੰਗਾਂ ਮਨਵਾਉਣ ਲਈ 12 ਅਗਸਤ ਤੋਂ ਪੱਕਾ ਧਰਨਾ ਲਗਾ ਕੇ ਸੰਘਰਸ਼ ਕਰ ਰਹੇ ਹਨ। 18 ਅਗਸਤ ਨੂੰ ਕੱਢੇ ਗਏ ਮਾਰਚ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਦਿਆਂ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਨੂੰ ਯੂਨੀਵਰਸਿਟੀ ਵਿੱਚ ਬੁਲਾਇਆ ਤੇ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਵਿਦਿਆਰਥੀ ਪੁਲਿਸ ਦੇ ਬੈਰੀਕੇਡਾਂ ਨੂੰ ਪੁੱਟ ਕੇ ਮਾਰਚ ਜਾਰੀ ਰੱਖਣ ਲਈ ਅੱਗੇ ਵਧੇ ਤਾਂ ਪੁਲਿਸ ਨੇ ਬੇਸ਼ਰਮੀ ਨਾਲ ਵਿਦਿਆਰਥੀਆਂ ਨਾਲ ਖਿੱਚਤੂ ਕੀਤੀ। ਮੌਕੇ ਤੇ ਕੋਈ ਮਹਿਲਾ ਪੁਲਿਸ ਕਰਮੀ ਮੌਜੂਦ ਨਹੀਂ ਸੀ ਅਤੇ ਵਿਦਿਆਰਥਣਾਂ ਨਾਲ ਮਰਦ ਪੁਲਿਸ ਕਰਮੀਆਂ ਨੇ ਬਦਸਲੂਕੀ ਕੀਤੀ, ਪਰ ਵਿਦਿਆਰਥੀਆਂ ਨੇ ਮਾਰਚ ਜਾਰੀ ਰੱਖਦਿਆਂ ਬੈਰੀਕੇਡਾਂ ਨੂੰ ਪੁੱਟਿਆ ਅਤੇ ਵਾਈਸ ਚਾਂਸਲਰ ਦੇ ਘਰ ਤੱਕ ਮਾਰਚ ਕੱਢਿਆ, ਜਿੱਥੇ ਵਿਦਿਆਰਥੀਆਂ ਦੇ ਰੋਹ ਨੇ ਪ੍ਰਸ਼ਾਸਨ ਨੂੰ ਮੁਆਫੀ ਮੰਗਣ ਲਈ ਮਜਬੂਰ ਕੀਤਾ। ਪਰ ਅਜੇ ਫੀਸਾਂ ਦੇ ਵਾਧੇ ਨੂੰ ਵਾਪਸ ਲੈਣ ਅਤੇ ਵਿਦਿਆਰਥੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਬੇਹੱਦ ਘਾਟ ਹੈ, ਜਿਸ ਨੂੰ ਪ੍ਰਸ਼ਾਸਨ ਪੂਰੀਆਂ ਕਰਨ ਲਈ ਤਿਆਰ ਨਹੀਂ। ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਡਰਾਉਣ ਧਮਕਾਉਣ ਲਈ ਪੁਲਿਸ ਨੂੰ ਮੂਹਰੇ ਕਰਦੀਆਂ ਸਰਕਾਰਾਂ ਅੱਜ ਵਿਦਿਆਰਥੀਆਂ ਨੂੰ ਇਨ੍ਹਾਂ ਡਰਾਵਿਆਂ ਨਾਲ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਫੀਸ ਵਾਧੇ ਵਿਰੋਧੀ ਫਰੰਟ ਨੇ ਪੁਲਿਸੀਏ ਜ਼ਬਰ ਦਾ ਵਿਰੋਧ ਕਰਦਿਆਂ ਆਪਣੀਆਂ ਮੰਗਾਂ ਲਈ ਅੰਤਮ ਪੜਾਅ ਤੱਕ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਦੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਇਸ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ ਹੈ। ਜਿਹੜੀ ਸਿਚੁਏਸ਼ਨ ਇਹ ਸੀ ਕਿ ਸਾਡੇ ਕੋਲੇ ਇਹ ਇਨ ਰਾਈਟਿੰਗ ਆ ਗਿਆ ਸੀ ਦੂਜਿਆਂ ਗਰੁੱਪਾਂ ਵੱਲੋਂ ਵੀ ਕਿ ਅਸੀਂ ਇਸ ਚੀਜ਼ ਨੂੰ ਰੋਕਾਂਗੇ। ਉਸ ਸਿਚੁਏਸ਼ਨ ਦੇ ਵਿੱਚ ਸਪੋਜ਼ ਕਰੋ ਕੋਈ ਅਨਟੂਵਰਡ ਇਨਸੀਡੈਂਟ ਹੋ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਕਿਹਦੀ ਹੋਣੀ ਸੀ। ਸੋ ਇਸ ਕਰਕੇ ਉਸ ਚੀਜ਼ ਨੂੰ ਰੋਕਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਦੀ, ਸਾਡੇ ਸਿਕਿਉਰਿਟੀ ਸਿਸਟਮ ਦੀ ਇੱਕ ਬੁਨਿਆਦੀ ਜ਼ਿੰਮੇਵਾਰੀ ਆ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਨਫਾਰਮ ਕਰਨਾ ਵੀ ਇਸ ਕਿਸਮ ਦਾ ਸਾਡੇ ਕੋਲੇ ਇਨਪੁੱਟ ਆ, ਸੁਣ ਲਓ। ਉਸੇ ਨੂੰ ਤੇ ਹੀ ਐਕਟ ਕਰਦਿਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਆਪਣੇ ਢੰਗ ਨਾਲ ਪੁਲਿਸ ਡਿਪਲੋਏ ਕੀਤੀ ਆ। ਉਹਦੇ 'ਚ ਲੇਡੀ ਸਟਾਫ ਕਿੰਨਾ ਜਾਂ ਜਿੰਨਾ ਉਹ ਉਹਨਾਂ ਦਾ ਆਪਣਾ ਪ੍ਰੋਟੋਕੋਲ ਆ, ਉਸ ਤੇ ਯੂਨੀਵਰਸਿਟੀ ਸਿਸਟਮ ਦਾ ਕੋਈ ਕੰਟਰੋਲ ਨਹੀਂ ਹੁੰਦਾ। ਉਹਨਾਂ ਨੇ ਆਪਣੇ ਢੰਗ ਨਾਲ ਉਹ ਮੈਨੇਜ ਕਰਨਾ ਹੁੰਦਾ। ਠੀਕ ਹੈ ਜੀ। ਹੁਣ ਗੱਲ ਇਹ ਆ ਜਾਂਦੀ ਆ ਕਿ ਜੋ ਵੀ ਇਹ ਘਟਨਾ ਵਾਪਰੀ ਆ ਉਹਦੇ ਲਈ ਸਾਨੂੰ ਬਹੁਤ ਅਫਸੋਸ ਆ। ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਉਹਦੇ ਲਈ ਅਸੀਂ ਮਾਫੀ ਮੰਗਦੇ ਆ। ਪੂਰਾ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ 4 सितंबर को केंद्रीय मंत्री, केंद्रीय ऊर्जा मंत्री और शहरी विकास मंत्री मनोहर लाल खट्टर जी हमारे एक डेलीगेशन से मीटिंग करेंगे, हमारी बातों को सुनेंगे, बातों का समाधान करने का प्रयास करेंगे। ਪੰਜਾਬ ਹਰਿਆਣਾ ਸਰਹੱਦ ਤੇ ਪ੍ਰਦਰਸ਼ਨਕਾਰੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਆਪਣੇ ਅੰਦੋਲਨ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੀਆਂ ਮੰਗਾਂ ਤੇ ਚਰਚਾ ਲਈ 4 ਸਤੰਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਮੀਟਿੰਗ ਦਾ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ ਹੈ। ਇਹ ਘਟਨਾਕ੍ਰਮ ਸੰਯੁਕਤ ਕਿਸਾਨ ਮੋਰਚਾ ਜੋ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਹੈ, ਉਸ ਦੇ ਨੁਮਾਇੰਦਿਆਂ ਅਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਹੈ। ਪ੍ਰਦਰਸ਼ਨਕਾਰੀ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਪੁਆਇੰਟ ਤੇ ਬੈਠੇ ਸਨ। ਹਰਿਆਣਾ ਪੁਲਿਸ ਨੇ 16 ਅਗਸਤ ਨੂੰ 51 ਕਿਸਾਨਾਂ ਦੇ ਇੱਕ ਸਮੂਹ ਨੂੰ ਦਿੱਲੀ ਜਾਣ ਤੋਂ ਰੋਕ ਦਿੱਤਾ ਸੀ। ਇਹ ਕਿਸਾਨ ਪ੍ਰਸਤਾਵਿਤ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਅਤੇ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ 228 ਕਿਲੋਮੀਟਰ ਲੰਮੀ ਕਿਸਾਨ ਬਚਾਓ ਪੈਦਲ ਯਾਤਰਾ ਕਰ ਰਹੇ ਸਨ। ਅੱਜ ਹੋਈ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦਿੱਲੀ ਵਿੱਚ ਕਿਸਾਨਾਂ ਦੇ ਇੱਕ ਵਫਦ ਅਤੇ ਕੇਂਦਰੀ ਬਿਜਲੀ ਮੰਤਰੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਵਿਚਕਾਰ ਮੀਟਿੰਗ ਦਾ ਪ੍ਰਸਤਾਵ ਰੱਖਿਆ। ਉੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ SKM ਗੈਰ ਰਾਜਨੀਤਿਕ ਦੇ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਕੇਂਦਰੀ ਮੰਤਰੀ ਮਨੋਹਰ ਲਾਲ 4 ਸਤੰਬਰ ਨੂੰ ਕਿਸਾਨਾਂ ਦੇ ਵਫਦ ਨੂੰ ਮਿਲਣਗੇ ਅਤੇ ਉਹਨਾਂ ਦੇ ਮੁੱਦਿਆਂ ਤੇ ਚਰਚਾ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ शिवराज सिंह चौहान ਨਾਲ ਮੀਟਿੰਗ ਤੈਅ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। 4 सितंबर को केंद्रीय मंत्री, केंद्रीय ऊर्जा मंत्री और शहरी विकास मंत्री मनोहर लाल खट्टर जी हमारे एक डेलीगेशन से मीटिंग करेंगे, हमारी बातों को सुनेंगे, बातों का समाधान करने का प्रयास करेंगे। साथ में इन्होंने ये कहा है कि ये भी प्रयास चल रहे हैं कि या तो उसी दिन या उसके बाद खुद केंद्रीय मंत्री मनोहर लाल खट्टर जी के लेवल से केंद्रीय कृषि मंत्री माननीय शिवराज सिंह चौहान जी से भी हमारी एक मीटिंग आने वाले समय में फिक्स करी जाए, इसका भी प्रयास चल रहा है। उन्होंने ये स्पष्ट किया, ये भी हो सकता है
कि वो उस दिन मीटिंग में मौजूद रह ले केंद्रीय कृषि मंत्री, या ये भी हो सकता है कि उस दिन तो केंद्रीय मंत्री मनोहर लाल खट्टर जी मौजूद रहे और आगे आने वाले समय में केंद्रीय कृषि मंत्री जी शिवराज सिंह चौहान जी के साथ अलग से भी मीटिंग हो जाए। मेरे किसान भाइयों, आप सबको मालूम है कि केंद्र सरकार तक हमें अपनी बात पहुंचानी है। आपने, मैं एक आखिरी बात कह के मैं अपनी बात खत्म कर रहा हूं, उसके बाद अधिकारीगण बोलेंगे। आपने कुछ समय पहले, 2-4 दिन पहले यह भी सुना होगा, हरियाणा में भी मंत्री जी ने, केंद्रीय मंत्री जी ने बयान दिया था ट्रेड डील के ऊपर, जब पत्रकारों ने उनसे सवाल पूछा था। तो हमारा जो संदेश है, जो हमारा भाव है, जो हमारी मांग है, ये केंद्र सरकार के दरवाजे तक लेके जानी बहुत जरूरी है। यहां 401 दिन आप बैठे थे जब सरदार जगजीत सिंह डल्लेवाल जी ने 132 दिनों का ऐतिहासिक आमरण अनशन किया था, जिसके ऊपर आज बहुत सारे लेखक लिख रहे हैं, बहुत सारे पत्रकार उसके ऊपर लिख रहे हैं। आप लोगों ने संयम और धैर्य के परिचय देते हुए यहाँ पे लगातार मोर्चा बनाए रखा था। उस समय भी हमारी 7 दौर की बातचीत हुई थी और सरदार जगजीत सिंह डल्लेवाल जी का हमेशा ये मानना रहा है, कोई भी लड़ाई, कोई भी संघर्ष शांति, अनुशासन और धैर्य के साथ ही जीता जाता है। बातचीत होगी, बातचीत की टेबल पे भी मजबूती से तर्क रखेंगे। तो ये प्रस्ताव आज हरियाणा सरकार के प्रतिनिधियों की तरफ से आया है। ਇਸ ਭਰੋਸੇ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਦਰਸ਼ਨ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਪੰਜਾਬ ਵੱਲੋਂ ਆ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਲਗਾਈਆਂ ਗਈਆਂ ਕਈ ਪਰਤਾਂ ਵਾਲੀਆਂ ਬੈਰੀਕੇਡਾਂ ਨੂੰ ਹਟਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਅੱਛੀ ਗੱਲ ਹੈ ਕਿ ਅੱਜ ਧਰਨਾ ਸਮਾਪਤ ਹੋ ਜਾਏ। ਪਹਿਲੀ ਤਾਂ ਗੱਲ ਹੈ ਸਰ, ਸਾਡਾ ਧਰਨਾ ਹੈ ਹੀ ਨਹੀਂ ਸੀ ਇੱਥੇ, ਸਾਡੀ ਸੀ ਆਪਾਂ ਦੀ ਯਾਤਰਾ। ਇਹਦਾ ਧਰਨਾ ਤੁਸੀਂ ਬਣਾਇਆ ਸੀ। ਇਹ ਜ਼ਰੂਰ ਦੱਸ ਦਈਏ ਕਿ ਜੇਕਰ ਦੇਖੋ ਸਾਡੇ ਕੋਲੇ ਕੋਈ ਅਸੀਂ ਤੋਪ ਨਹੀਂ ਚੱਕਣ ਵਾਲੇ, ਕੋਈ ਅਸੀਂ ਹਥਿਆਰ ਚੱਕਣ ਵਾਲੇ ਨਹੀਂ, ਸਾਨੂੰ ਮਜਬੂਰ ਨਾ ਹੋਣਾ ਪਵੇ ਦੁਬਾਰਾ ਇਹੋ ਜਿਹੀ ਯਾਤਰਾ ਲਿਜਾਣ ਲਈ। ਅੱਜ ਅਸੀਂ ਇਸ ਯਾਤਰਾ ਨੂੰ ਤੁਹਾਡੇ ਕਹਿਣ ਦੇ ਮੁਤਾਬਕ ਇੱਥੇ ਹੀ ਪੋਸਟਪੋਨ ਕਰਦੇ ਹਾਂ, ਸਥਗਿਤ ਕਰਦੇ ਹਾਂ। ਜਿੰਨਾ ਆਪਾਂ ਪ੍ਰੋਗਰਾਮ ਦਿੱਤਾ ਸੀ ਅੱਜ ਨੰਗੇ ਧੜ ਪ੍ਰੋਗਰਾਮ ਕਰਨ ਦਾ, ਉਹ ਵੀ ਇੱਥੇ ਹੀ ਪੋਸਟਪੋਨ ਕਰਦੇ ਆ। ਸੋ ਇਸ ਲਈ ਆਪਣੀਆਂ ਜਿਹੜੀਆਂ ਸੰਗਠਨਾਤਮਕ ਪੰਚਾਇਤਾਂ ਆਪਣੇ ਸਾਰੀਆਂ ਸਟੇਟਾਂ ਜਿਹੜੀਆਂ ਰੱਖੀਆਂ, ਉਹ ਵੱਖਰਾ ਰੂਪ ਆ। ਇਹਦਾ ਇਸ ਧਰਨੇ ਨਾਲ ਕੋਈ ਸੰਬੰਧ ਨਹੀਂ ਸੀ, ਆਪਣੀ ਇਸ ਅੱਜ ਦੇ ਪ੍ਰੋਗਰਾਮ ਨਾਲ ਇਹਦੇ ਨਾਲ ਕੋਈ ਸੰਬੰਧ ਨਹੀਂ ਸੀ। ਸੋ ਇਸ ਕਰਕੇ ਉਹ ਵੱਖਰੀਆਂ ਪੰਚਾਇਤਾਂ ਜਿਹੜੀਆਂ ਓਵਰਆਲ ਸਾਰੇ ਭਾਰਤ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 25 ਤਰੀਕ ਦੀ ਇੱਕ ਪੰਚਾਇਤ ਕਰਨਾਟਕਾ ਦੇ ਵਿੱਚ ਰੱਖੀ ਗਈ ਹੈ, ਤੇ ਬਾਕੀ ਹਰਿਆਣੇ 'ਚ ਤੁਹਾਡੇ ਕੋਲੇ ਵੀ ਆਵਾਂਗੇ ਅਸੀਂ ਸਭ, ਉੱਥੇ ਤੁਹਾਡੇ ਵੀ ਪੰਚਾਇਤਾਂ ਨੇ ਤਾਂ ਹੋਣਗੀਆਂ ਵੱਡੀਆਂ, ਇਹ ਹੋਣਗੀਆਂ। ਉਹ ਸਾਡਾ ਅੱਗੇ ਦੀ ਲੜਾਈ, ਅੱਗੇ ਦੇ ਮੂਵਮੈਂਟ, ਹੋਰ ਸਾਰੇ ਮੁੱਦੇ ਮਸਲਿਆਂ ਨੂੰ ਲੈ ਕੇ ਅੱਗੇ ਨੂੰ ਕਿਸਾਨਾਂ ਦੇ